ਤਰ੍ਹਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਫੈਡਰਲ ਰਿਜ਼ਰਵ ਬੋਰਡ ਨੇ ਅੱਜ ਅਨਾਉਂਸ ਕਰਨਾ ਆ ਕਿ ਕਿੰਨਾ ਉਹ ਇੰਟਰਸਟ ਰੇਟ ਵਧਾਉਣ ਜਾ ਰਹੇ ਆ, ਕਿ ਲਾਸਟ ਟਾਈਮ ਹੋਊਗਾ। ਸੋ ਅੱਜ ਜਰੋਮੀ ਪਾਵਲ ਹੁਣਾਂ ਨੇ ਅਨਾਉਂਸ ਕੀਤਾ ਵੀ ਉਹ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾਉਣ ਜਾ ਰਹੇ ਆ। ਸੋ ਬੈਂਚਮਾਰਕ ਓਵਰਨਾਈਟ ਇੰਟਰਸਟ ਰੇਟ ਹੁਣ ਜਿਹੜਾ ਆ ਉਹ 5 ਤੋਂ ਲੈ ਕੇ 5.25% ਦੀ ਰੇਂਜ ਦੇ ਵਿੱਚ ਹੈਗਾ ਆ। ਸੈਂਟਰਲ ਬੈਂਕ ਨੇ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾ ਦਿੱਤਾ ਆ। 17 ਸਾਲਾਂ ਬਾਅਦ ਯੂਐਸਏ ਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਿਆ ਹੈਗਾ ਆ। 30 ਈਅਰ ਮੌਰਗੇਜ 6.5% ਦੀ ਲੱਗ ਛੱਗੇ ਆ। ਇਹਦੇ ਚਾਂਸ ਆ ਵੀ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੂਗਾ। 40 ਸਾਲਾਂ ਬਾਅਦ ਇੰਨੀ ਜ਼ਿਆਦਾ ਇਨਫਲੇਸ਼ਨ ਆ, ਈਵਨ ਦੋ ਥੋੜੀ ਜਿਹੀ ਘਟੀ ਆ, ਪਰ 40 ਸਾਲਾਂ ਬਾਅਦ ਇੰਨੀ ਇਨਫਲੇਸ਼ਨ ਆ। ਹੁਣ ਇਹ ਸਾਰੇ ਕਾਸੇ ਦਾ ਅਸਰ ਬਹੁਤ ਵਾਰ ਲੋਕ ਰੀਅਲ ਸਟੇਟ ਹੀ ਇਕੱਲਾ ਸੋਚਦੇ ਆ, ਰੀਅਲ ਸਟੇਟ ਤੇ ਤਾਂ ਪੈਣੇ ਆ, ਪਰ ਜੋ ਲੋਕ ਕ੍ਰੈਡਿਟ ਕਾਰਡ ਯੂਜ਼ ਕਰਦੇ ਹੈਗੇ ਆ, ਕ੍ਰੈਡਿਟ ਕਾਰਡਸ ਦਾ ਇੰਟਰਸਟ ਰੇਟ 24% ਦੇ ਕਰੀਬ ਆ। ਸੋ ਬਹੁਤ ਵਾਰ ਕੀ ਹੁੰਦਾ ਆ ਵੀ ਜਦੋਂ ਕ੍ਰੈਡਿਟ ਕਾਰਡ ਯੂਜ਼ ਕਰਦੇ ਪੇਮੈਂਟ ਆਉਂਦੀ ਆ ਤੇ ਅਸੀਂ ਮਿਨੀਮਮ ਪੇਮੈਂਟ ਦੇ ਦਿੰਦੇ ਆ। 24% ਇੰਟਰਸਟ ਨਾ ਉਹ ਬਹੁਤ ਜ਼ਿਆਦਾ ਅਕਮੂਲੇਟ ਹੋਣਾ, ਬਹੁਤ ਜ਼ਿਆਦਾ ਜਮ੍ਹਾਂ ਹੋਣਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਾਈ ਕ੍ਰੈਡਿਟ ਕਾਰਡ ਯੂਜ਼ ਕਰਨੇ ਆ ਤਾਂ ਕੋਸ਼ਿਸ਼ ਕਰੋ ਉਹਦਾ ਪੂਰੇ ਦਾ ਪੂਰਾ ਜਿਹੜਾ ਬਿੱਲ ਆ ਹਰ ਮਹੀਨੇ ਦੇ ਦਿਓ, ਨਹੀਂ ਤਾਂ ਤੁਸੀਂ ਫਾਈਨੈਂਸ਼ੀਅਲ ਟਰਬਲ ਦੇ ਵਿੱਚ ਆ ਸਕਦੇ ਹੈਗੇ ਆ। ਤੇ ਦੂਜੀ ਖਬਰ ਇਹ ਆ ਰਹੀ ਆ ਵੀ ਕਾਰ ਪੋਜੈਸ਼ਨਸ ਦੇ ਵਿੱਚ ਬਹੁਤ ਤੇਜ਼ੀ ਹੋ ਰਹੀ ਆ। ਜਿਹੜੀਆਂ ਕਾਰਾਂ ਲੋਕਾਂ ਨੇ ਲਈਆਂ ਆ ਉਹ ਵਾਪਸ ਬੈਂਕਾਂ ਕੋਲ ਜਾ ਰਹੀਆਂ, ਬੈਂਕਾਂ ਵਾਲੇ ਉਹਨਾਂ ਨੂੰ ਰੀਪੋਜੈਸ ਕਰ ਰਹੇ ਆ ਕਿਉਂਕਿ ਇੰਟਰਸਟ ਰੇਟ ਬਹੁਤ ਹਾਈ ਹੋਇਆ ਆ ਤੇ ਲੋਕਾਂ ਦੇ ਕੋਲੋਂ ਪੇਮੈਂਟਸ ਦੇ ਨਹੀਂ ਹੋ ਰਹੀਆਂ, ਬਿਜ਼ਨਸ ਸਲੋ ਆ, ਕਈਆਂ ਦੀਆਂ ਜੌਬਸ ਵੀ ਜਿਹੜੀਆਂ ਚਲ ਗਈਆਂ ਹੈਗੀਆਂ। ਸੋ ਇਹ ਸਾਰਾ ਕਾਸੀ ਦਾ ਅਸਰ ਕ੍ਰੈਡਿਟ ਕਾਰਡ ਪੇਮੈਂਟਸ ਤੇ ਆਟੋ ਲੋਨਸ ਦੇ ਉੱਤੇ ਉਹ ਕਾਫੀ ਹਾਈ ਹੋ ਜਾਣੇ ਆ। ਆਟੋ ਇੰਡਸਟਰੀ ਤੇ ਬਹੁਤ ਪੈਣਾ ਆ, ਮੌਰਗੇਜ ਇੰਡਸਟਰੀ ਤੇ ਤਾਂ ਆਲਰੇਡੀ ਪਿਆ ਆ। ਜਿੰਨੀਆਂ ਬੈਂਕਾਂ ਫੇਲ ਹੋ ਰਹੀਆਂ ਆ ਉਹਨਾਂ ਦਾ ਜਿਹੜਾ ਜੰਬੋ ਲੋਨਸ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ।